ਅੰਮੀ ਜੀ हाँ जी बेटे। ਅੱਜ ਨਾ ਤੁਹਾਡੇ ਇੱਕ ਪੁੱਤਰ ਦਾ ਮੈਸੇਜ ਆਇਆ ਜੀ, ਬੜਾ ਪਰੇਸ਼ਾਨ ਸੀ ਜੀ। ओहो। ਕਹਿੰਦਾ ਜੀ ਕਿ ਮੇਰੀ ਜਿਹੜੀ ਬੀਵੀ ਆ ਨਾ ਮੇਰੇ ਨਾਲ ਬੜੀ ਬਦਤਮੀਜ਼ੀ ਨਾਲ ਬੋਲਦੀ ਆ ਜੀ। हाँ जी। ਕਹਿੰਦਾ ਮੈਂ ਕੰਮਕਾਰ ਕਰਦਾ ਜੀ, ਮਿਹਨਤ ਮਜ਼ਦੂਰੀ ਕਰਦਾ, हाँ ਉੱਥੋਂ ਵੀ ਦਬਕੇ ਝਿੜਕੇ ਖਾ ਕੇ ਆਨਾ, ਗਾਲਾਂ ਸੁਣ ਕੇ ਆਨਾ। हाँ। ਕਹਿੰਦਾ ਜਦੋਂ ਘਰ ਆਨਾ ਘਰ ਲੜਾਈ ਬਣੀ ਹੁੰਦੀ ਆ। ओए होए होए। ਕਹਿੰਦਾ ਜਿਹੜੀ ਮੇਰੀ ਬੀਵੀ ਆ ਜਾਂ ਤੇ ਬਹੁਤ ਹੀ ਉੱਚੀ ਆਵਾਜ਼ 'ਚ ਬੋਲੂਗੀ हाँ जी। ਜਾਂ ਫਿਰ ਬੋਲੂਗੀ ਨਹੀਂ। हाँ जी। ਕਹਿੰਦਾ ਜਦੋਂ ਮੈਂ ਉਹਨੂੰ ਕਹਿੰਦਾ ਕਿ ਕੀ ਹੋਇਆ ਤਾਂ ਕਹਿੰਦੀ ਆਪਣੀ ਮਾਂ ਤੋਂ ਪੁੱਛ ਲੈ, ਆਪਣੀ ਭੈਣ ਤੋਂ ਪੁੱਛ ਲੈ। ओए होए। ਕਹਿੰਦਾ ਮਾਂ ਆ ਮੇਰੀ ਸਿਆਣੀ, ਉਹਨੂੰ ਮੈਂ ਕੀ ਕਹਿ ਸਕਦਾ ਆ। हाँ जी। हाँ जी। ਤੇ ਭੈਣ ਨੂੰ ਸਮਝਾਣਾ ਆ, हाँ जी। ਉਹਦੇ ਕਹਿੰਦਾ ਕੋਈ ਥੱਪੜ ਵੀ ਮਾਰ ਲੈਣਾ, ਉਹਨੂੰ ਸਮਝਾਣਾ ਵੀ ਆ। ਕਹਿੰਦਾ ਉਹ ਵੀ ਕਿਤੋਂ ਨਹੀਂ ਸਮਝਦੀ ਨਾ ਸਮਝ ਆ। हाँ जी। हाँ जी। ਕਹਿੰਦਾ ਫਿਰ ਮੈਂ ਕਹਿੰਦਾ ਕਿ ਆਪਾਂ ਘਰ ਰੋਲਾ ਜ਼ਰੂਰ ਪਾਣਾ ਆ हाँ जी। ਤੇ ਚੱਲ ਤੂੰ ਖਿਆਲ ਕਰਿਆ ਕਰ, ਮੈਂ ਦੇਖ ਮਿਹਨਤ ਮਜ਼ਦੂਰੀ ਕਰਦਾ ਆ। हाँ जी। हाँ जी। ਕਹਿੰਦਾ ਅੱਗਿਓਂ ਕਹਿੰਦੀ ਆ ਕਿ ਮੈਂ ਨਹੀਂ ਘਰ ਦਾ ਕੰਮਕਾਰ ਕਰਦੀ ਹੈਗੀ, हाँ जी। ਮੈਂ ਕੋਈ ਨੁਕਰਾਣੀ ਆ। हाँ जी। ਕਹਿੰਦਾ ਉਹਦੇ ਚ ਬਰਦਾਸ਼ਤ ਨਹੀਂ ਹੈਗੀ, ਬੁਰੀ ਵੀ ਨਹੀਂ ਹੈਗੀ, हाँ। ਲੇਕਿਨ ਕਹਿੰਦਾ ਚਲੋ ਘਰ ਆ ਕੇ ਥੋੜੀ ਜਿਹੀ ਇੱਕ ਦੂਸਰੀ ਨਾਲ ਰਲ ਕੇ ਚੱਲ ਜਾਣ। हाँ जी। ਕਹਿੰਦਾ ਬਰਦਾਸ਼ਤ ਕਰ ਲੈਣ ਤੇ ਕਹਿੰਦਾ ਮੈਨੂੰ ਸਕੂਨ ਹੋਵੇ ਘਰੋਂ, ਜਦੋਂ ਮੈਂ ਬਾਹਰ ਕੰਮ ਤੇ ਹੁੰਦਾ ਮੈਂ ਪਰੇਸ਼ਾਨ ਹੁੰਦਾ। ਪਹਿਲਾਂ ਤੇ ਬੇਟੇ ਸਭ ਤੇ ਬਰਾਏ ਮਿਹਰਬਾਨੀ ਕਰਕੇ ਜਿਹੜਾ ਸਿਆਣਾ ਬੰਦਾ ਹੈ ਨਾ, ਸੱਸ ਜਿਹੜੀ ਉਹ ਸੱਸ ਜਿਹੜੀ ਆ ਉਹਨਾਂ ਨੇ ਕੱਪੜਾ ਵੀ ਸੀਤਾ ਹੋਊਗਾ, ਉਹ ਪਾਟੇ ਨੂੰ ਸੀ ਸਕਦੀਆਂ ਆ। ਜੇ ਬਾਹਰੋਂ ਬੰਦਾ ਆਵੇ, ਬੱਚਾ ਬਾਹਰੋਂ ਆਵੇ ਨਾ, ਮਾਂ ਦਾ ਹੱਕ ਆ ਕਿ ਇਹ ਨਾ ਮੱਥੇ ਕੀੜੀ ਪਾ ਕੇ ਨਾ ਬੈਠੀ ਹੋਵੇ ਕਿ ਹਾਏ ਮੇਰੀ ਨੌਂ ਮੇਰੇ ਨਾਲ ਲੜ ਪਈ ਆ, ਹਾਏ ਮੈਂ ਤਾਂ ਬੜੀ ਪਰੇਸ਼ਾਨ ਆ, ਇਹ ਮੇਰੀ ਧੀ ਜਵਾਨ ਨਾਲ ਲੜੀ ਆ। ਮਾਂ ਦਾ ਹੱਕ ਆ ਜਿਹੜੀ ਆਪਣੀ ਨੌਂ ਦੀ ਗੱਲ ਛੁਪਾਵੇ। ਦੇਖ ਜਿਹੜੀ ਮਾਂ ਹੋਊਗੀ ਨਾ ਆਪਣੇ ਪੁੱਤ ਦੀ ਪਿਆਰੀ, ਤੇ ਕਦੀ ਆਪਣੇ ਪੁੱਤ ਨੂੰ ਇਹ ਨਾ ਕਹੂਗੀ ਤੇਰੀ ਤਾਂ ਬੁੱਢੀ ਜਿਹੜੀ ਮੇਰੇ ਨਾਲ ਬਹੁਤ ਲੜਦੀ ਆ, ਇਹ ਤਾਂ ਮੇਰੀ ਧੀ ਨਾਲ ਵੀ ਲੜਦੀ ਆ। ਤੇ ਪੁੱਤੇ ਇਦਾਂ ਗੁਜ਼ਾਰਾ ਨਹੀਂ ਹੁੰਦਾ। ਪਹਿਲੇ ਨੰਬਰ ਤੇ ਤਾਂ ਪੁੱਤ ਦੀ ਮਾਂ ਜਿਹੜੀ ਆ ਨਾ, ਉਹ ਆਪਣੇ ਪੁੱਤ ਨੂੰ ਸਮਝਾਵੇ, ਪੁੱਤ ਤੂੰ ਕੰਮ ਕਰਦਾ, ਅੱਲਾ ਨੇ ਤੈਨੂੰ ਕਰ ਪੈਰ ਦਿੱਤਾ, ਖੁਸ਼ ਹੋ ਕੇ ਰਹਿ। ਕੋਈ ਪਾਣੀ ਗਰਮ ਹੁੰਦਾ, ਕੋਈ ਠੰਡਾ ਹੁੰਦਾ, ਠੰਡੇ ਵਿੱਚ ਗਰਮ ਪਾਵੋ, ਗਰਮ ਵਿੱਚ ਠੰਡਾ ਪਾਵੋ, ਆਪਣਾ ਇਤਫਾਕ ਕਰੋ। ਬੋਤੀ ਕਲਾ ਕਲੰਦਰ ਬਸੇ, ਘੜਿਓਂ ਪਾਣੀ ਨਸੇ। ਜਿਹੜੀਆਂ ਅਕਲ ਵਾਲੀਆਂ ਮਾਵਾਂ ਹੁੰਦੀਆਂ, ਅਕਲ ਵਾਲੀਆਂ ਮਾਵਾਂ ਜਿਹੜੀਆਂ ਆਪਣੇ ਬੱਚੇ ਨੂੰ ਸਮਝਾਉਂਦੀਆਂ ਆ, ਬਿਲਕੁਲ ਆਪਣੀ ਧੀ ਨੂੰ ਵੀ ਸਮਝਾਉਂਦੀਆਂ ਆ। ਇਹ ਪੁੱਤ ਤੁਸੀਂ ਬਗਾਨੇ ਘਰ ਵੀ ਜਾਣਾ ਹੈ ਜੀ ਅਮੀ ਜੀ, ਕਿ ਅੱਜ ਤੁਸੀਂ ਏਦਾਂ ਭਰਜਾਈਆਂ ਨਾਲ ਲੜੂਗੀਆਂ ਤੇ ਤੁਹਾਡੀਆਂ ਭਰਜਾਈਆਂ ਚਾਹੇ ਸੱਚੀਆਂ ਚਾਹੇ ਝੂਠੀਆਂ, ਜੀ ਅਮੀ ਜੀ, ਤੁਹਾਨੂੰ ਬਦਨਾਮੀ ਨਹੀਂ, ਤੁਹਾਡੀ ਤਾਂ ਭਰਜਾਈ ਨਾਲ ਨਾ ਬਣੀ। ਜੀ ਜੀ ਬਿਲਕੁਲ। ਇਹ ਆਪਣੇ ਬੱਚੇ ਨੂੰ ਮਾਂ ਦਾ ਹੱਕ ਆ ਸਮਝਾਉਣੇ ਦਾ। ਜੇ ਪੁੱਤ ਹੈ ਨਾ ਪਰੇਸ਼ਾਨ ਆ, ਉਹਨੂੰ ਮਾਂ ਆਪਣੇ ਪੁੱਤ ਨੂੰ ਖੁਸ਼ ਕਰੇ, ਆਉਂਦਿਆਂ ਨੂੰ ਖੁਸ਼ ਹੋ ਕੇ ਬੁਲਾਵੇ, ਖੁਸ਼ ਹੋ ਕੇ ਬੈਠੇ, ਜਿੱਦਾਂ ਕਲੀਆਂ ਖਿਲਦੀਆਂ ਹੁੰਦੀਆਂ, ਇਸ ਤਰੀਕੇ ਨਾਲ ਮਾਂ ਆਪਣੇ ਪੁੱਤ ਨੂੰ ਸੀਨੇ ਨਾਲ ਲਾਵੇ ਕਿ ਮੇਰਾ ਪੁੱਤ ਬਾਹਰੋਂ ਆਇਆ, ਮੇਰੇ ਵਾਸਤੇ ਤਾਂ ਦੁਨੀਆ ਸਾਰੀ ਆ ਗਈ, ਮੇਰਾ ਪੁੱਤ ਮੇਰੇ ਕੋਲ ਆਇਆ। ਸਾਰੀਆਂ ਗੱਲਾਂ ਤੇ ਪਰਦਾ ਪਾ ਕੇ ਆਪਣੇ ਪੁੱਤ ਨੂੰ ਖੁਸ਼ੀ ਹੋ ਕੇ ਖੁਸ਼ ਹੋ ਕੇ ਦਿਖਾਲੇ। ਅੱਗੇ ਉਹ ਭੈਣ ਵੀ ਆ ਜਿਹੜੀ, ਉਹਨੇ ਵੀ ਬਗਾਨੇ ਘਰ ਜਾਣਾ, ਜੀ ਉਹ ਵੀ ਆਪਣੀ ਭਰਜਾਈ ਦੇ ਨਾਲ ਇੰਨਾ ਪਿਆਰ ਕਰੇ ਕਿ ਜਿਹਦੀ ਹੱਦ ਨਹੀਂ ਕੋਈ ਵੀ। ਪੁੱਤ ਸਬਰ ਕਰੇ ਤਾਂ ਮੋਤੀ ਵਰਸਣ, ਚੁੱਪ ਕਰੇ ਤਾਂ ਹੀਰੇ, ਪਾਗਲਾਂ ਵਾਂਗ ਰੌਲਾ ਪਾਵੋ ਤਾਂ ਨਾ ਮੋਤੀ ਨਾ ਹੀਰੇ। ਪੁੱਤ ਫਿਰ ਸਾਰੇ ਜਿਹੜੇ ਬਦਨਾਮ ਹੋ ਜਾਂਦੇ। ਹੁਣ ਭਾਈ ਮੈਂ ਆਪਣੀਆਂ ਬੱਚੀਆਂ ਨੂੰ ਵੀ ਮੈਸੇਜ ਦੇਣ ਲੱਗੀ ਆ ਪੁੱਤ, ਜੀ ਅਮੀ ਜੀ, ਕਿ ਮੇਰੀਆਂ ਬੱਚੀਆਂ ਦੇ ਅੱਗੇ ਵੀ ਮੈਂ ਸਵਾਲ ਪਾਉਂਦੀ ਆ, ਪੁੱਤ ਆਹ ਦੇਖੋ ਹੱਥ ਬੰਨ ਕੇ ਕਿ ਮਾਵਾਂ ਜਿਹੜੀਆਂ ਸਿਆਣੀਆਂ ਆ, ਇਹਨਾਂ ਦੇ ਪੈਰਾਂ ਥੱਲੇ ਜੰਨਤ ਆ। ਜੀ ਅਮੀ ਜੀ, ਜਿਸ ਵਕਤ ਤੁਸੀਂ ਨਾ ਕੁੱਤਾ ਵੀ ਰੱਖ ਲਓਗੇ, ਉਹਨੂੰ ਵੀ ਰੋਟੀ ਪਾਉਂਗੀਆਂ ਤੇ ਉਹ ਵੀ ਹਰ ਟਾਈਮ ਭੌਂਕੂਗੇ, ਤੁਸੀਂ ਬਰਤਨ ਵੀ ਆਪਣੇ ਸਾਂਭ ਕੇ ਰੱਖੋਗੇ। ਜੇ ਸੱਸ ਸਿਆਣੀ ਆ, ਬੁਰੀ ਆ ਬਹੁਤੀ ਸਹੀ ਬੁਰੀ ਆ, ਤੇ ਪੁੱਤ ਤੁਸੀਂ ਵੀ ਸਬਰ ਕਰੋ, ਆਪਣੇ ਮਾਂ ਬਾਪ ਦੀ ਇੱਜ਼ਤ ਬਣਾਵੋ। ਪੁੱਤੀ ਕੋਈ ਕੀ ਕਹੂਗਾ, ਕਿਹੜੇ ਖਾਨਦਾਨ ਦੀ ਆ ਬਹੂ ਜਿਹੜੀ ਏਦਾਂ ਬੋਲਦੀ। ਜੀ ਬਿਲਕੁਲ। ਆਪਣੇ ਮਾਂ ਬਾਪ ਦੀ ਇੱਜ਼ਤ ਬਣਾਵੋ, ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੋ। ਕੋਈ ਕਹਿਣਾ ਇਸ ਘਰਾਣੇ ਵਿੱਚ ਅਸੀਂ ਆਪਣੀ ਧੀ ਹੋਰ ਵਿਆਹਣੀ ਆ, ਇਸ ਘਰਾਣੇ ਦੇ ਵਿੱਚ ਅਸੀਂ ਆਪਣਾ ਪੁੱਤ ਹੋਰ ਵਿਆਹਣਾ ਆ। ਆਪਣੇ ਖਾਨਦਾਨ ਨੂੰ ਇੰਨਾ ਉੱਚਾ ਬਣਾ ਦਵੋ ਜਿਹਦੀ ਹੱਦ ਨਹੀਂ ਕੋਈ ਵੀ। ਜੇ ਪੁੱਤ ਤੁਸੀਂ ਹਰ ਟਾਈਮ ਮੱਥੇ ਵੱਟ ਪਾਉਂਦੀਆਂ ਰਹੀਆਂ ਤੇ ਅਗਲੇ ਜਣਿਆਂ ਨੂੰ ਪਤਾ ਲੱਗ ਜਾਂਦਾ ਆ, ਕਹਿਣਾ ਪਤਾ ਨਹੀਂ ਕਿਹੜੇ ਗੰਦੇ ਖਾਨਦਾਨ ਦੀ ਆ ਇਹ। ਤੇ ਪੁੱਤ ਦੋਨੇ ਧਿਰਾਂ ਜਿਹੜੀਆਂ ਸਬਰ ਨਾਲ ਰਵੋ। ਤੇ ਸੱਸ ਦਾ ਹੱਕ ਵੀ ਆ ਕਿ ਆਪਣੀ ਨੂੰਹ ਨੂੰ ਗੱਲ ਨਾ ਲਾਵੇ,
ਆਪਣੀ ਨੂੰਹ ਨੂੰ ਪਿਆਰ ਕਰੇ, ਆਪਣੀ ਧੀ ਸਮਝ ਕੇ। ਜੀ ਅਮੀ ਧੀਆਂ ਤਾਂ ਆਪਣੇ ਆਪਣੀ ਘਰੇ ਚਲ ਜਾਂਦੀਆਂ ਨਾ, ਤੇ ਨੂੰਹ ਹੀ ਹੁੰਦੀ ਆ ਨਾ, ਜੀ ਅਮੀ ਤੇ ਉਹਦਾ ਹੱਕ ਆ ਕਿ ਹਰ ਗੱਲ ਨੂੰ ਬਰਦਾਸ਼ਤ ਕਰਕੇ ਉਹਨਾਂ ਦਾ ਤਫਾ ਕਰਾਵੇ। ਜੀ ਅਮੀ ਜੀ ਤੇ ਉਧਰੋਂ ਮਾਂ ਦਾ ਵੀ ਹੱਕ ਵਾ ਕਿ ਆਪਣੇ ਧੀ ਨੂੰ ਵੀ ਕਵੇ ਕਿ ਪੁੱਤ ਮੈਂ ਵੀ ਆਪਣੇ ਇਦਾਂ ਹੀ ਦਿਨ ਕੱਢੇ ਆ। ਜੀ ਅਮੀ ਤੇਰਾ ਪੇ ਹੁੰਦਾ ਸੀਗਾ, ਉਹ ਮੈਨੂੰ ਕਦੀ ਕੁਸਕਣ ਨਹੀਂ ਸੀ ਦਿੰਦਾ। ਜੀ ਅਮੀ ਪੁੱਤ ਜਿਹੜੇ ਕੰਮ ਕਰਕੇ ਆਉਂਦਾ ਸੀ, ਮੈਂ ਪਾਣੀ ਲੈ ਕੇ ਖੜੀ ਹੁੰਦੀ ਸੀਗੀ। ਜੀ ਅਮੀ ਪੁੱਤ ਮੈਂ ਫਟਾਫਟ ਰੋਟੀ ਤਾਜ਼ੀ ਪਕਾ ਕੇ ਦਿੰਦੀ ਸੀ। ਜੀ ਅਮੀ ਇਹ ਪੁੱਤ ਕਿਸੇ ਵੇਲੇ ਆਟਾ ਵੀ ਨਹੀਂ ਸੀ ਹੁੰਦਾ, ਤੇ ਮੈਂ ਫਿਰ ਵੀ ਰੋਟੀ ਪਕਾ ਕੇ ਰੱਖਦੀ ਸੀਗੀ ਕਿਸੇ ਕੋਲ ਆਧਾਰ ਆਟਾ ਲੈ ਕੇ। ਪੁੱਤ ਆਦਤ ਬਹੁਤ ਗਰਮ ਸੀਗੀ। ਮਾਂ ਵੀ, ਬੱਚੀ ਦੀ ਮਾਂ ਵੀ ਸਮਝਾਵੇ, ਉਧਰੋਂ ਬੱਚੇ ਦੀ ਮਾਂ ਵੀ ਜਿਹੜੀ ਆ ਨਾ ਆਪਣੇ ਪੁੱਤ ਨੂੰ ਸਮਝਾਵੇ। ਇਹ ਦੋਨੇ ਤਰ੍ਹਾਂ ਇਹ ਹੈ ਨਾ ਰਿਸ਼ਤੇਦਾਰ ਇੰਨੇ ਇੱਕ ਦੂਜੇ ਨਾਲ ਪਿਆਰ ਕਰਨ ਜਿਹਦੀ ਹੱਦ ਨਹੀਂ ਕੋਈ।